ਦੀਪਕ ਜੀ ਗੱਲ ਕਰੀਏ ਰਾਜਜੀਤ ਦਾ ਮਾਮਲਾ ਪੂਰਾ ਭਖਿਆ ਆ। ਕਹਿੰਦੇ ਅੰਮ੍ਰਿਤਪਾਲ ਸਿੰਘ ਤੋਂ ਬਾਅਦ ਹੁਣ ਰਾਜਜੀਤ ਨੂੰ ਵੀ ਪੰਜਾਬ ਪੁਲਿਸ 6 ਸੂਬਿਆਂ ਦੇ ਵਿੱਚ ਲੱਭਣ ਲੱਗੀ ਹੋਈ ਆ। ਇਹਨਾਂ ਦੇ ਦਾਅ 'ਚ ਕੋਈ ਵੀ ਨਹੀਂ ਆਉਂਦਾ। ਬਿਲਕੁਲ ਤੁਸੀਂ ਬਿਲਕੁਲ ਜੀ ਅੰਮ੍ਰਿਤਪਾਲ ਦੇ ਹਵਾਲੇ ਨਾਲ ਇਹ ਕਹਿੰਦੇ ਸੀ ਪਹਿਲਾਂ ਪੰਜਾਬ 'ਚ ਹੈ ਜੀ, ਪੰਜਾਬ ਪੁਲਿਸ ਲੱਭਣ ਲੱਗ ਗਈ, ਫਿਰ ਹਰਿਆਣੇ 'ਚ ਹੈ ਜੀ, ਹਰਿਆਣਾ ਪੁਲਿਸ ਨਾਲ ਅਸੀਂ ਮਿਲ ਕੇ ਆਪਰੇਸ਼ਨ ਕਰ ਰਹੇ ਹਾਂ, ਫਿਰ ਜੀ ਉਹ ਯੂਪੀ ਚਲਾ ਗਿਆ ਜੀ, ਅਸੀਂ ਯੂਪੀ ਵਾਲੇ ਪੁਲਿਸ ਨਾਲ ਤਾਲਮੇਲ ਕਰ ਰਹੇ ਹਾਂ ਜੀ, ਉੱਥੋਂ ਨੇਪਾਲ ਜਾ ਸਕਦਾ ਸੀ, ਨੇਪਾਲ 'ਚ ਵੀ ਨੋਟਿਸ ਭੇਜਤਾ ਜੀ, ਚਿੱਠੀ ਭੇਜਤੀ ਜੀ, ਉਹਨਾਂ ਨੂੰ ਵੀ ਅਲਰਟ ਕਰਤਾ ਜੀ। ਹੁਣ ਉਹ ਰਾਜਸਥਾਨ ਚਲਾ ਗਿਆ ਜੀ, ਰਾਜਸਥਾਨ ਤੋਂ ਪਾਕਿਸਤਾਨ ਜਾ ਸਕਦਾ ਜੀ। ਵੈਸੇ ਅਸੀਂ ਉੱਤਰਾਖੰਡ 'ਚ ਵੀ ਲੱਭ ਰਹੇ, ਹਿਮਾਚਲ 'ਚ ਵੀ ਅਸੀਂ ਚੌਕਸ ਕੀਤਾ, ਸੋ ਸਾਰੇ ਕਿਤੇ ਲੱਭ ਰਹੇ ਸੀ। ਉਸੇ ਤਰ੍ਹਾਂ ਦਾ ਵਰਤਾਰਾ ਹੁਣ ਆ ਵਾਪਰ ਕਿ ਫਿਰ ਇੱਕੋ ਟੀਮਾਂ ਲਾ ਲਓ, ਦੋਆਂ ਜਿਹੜਾ ਲੱਭ ਗਿਆ ਲੱਭ ਲਿਓ। ਮਤਲਬ ਪੰਜਾਬ ਦਾ ਖਜ਼ਾਨਾ ਕਿਉਂ ਖਾਲੀ ਕਰੀ ਜਾਂਦੇ ਹੋ? ਦੇ ਗੱਡੀਆਂ ਭੇਜ ਦੋ, ਬੰਦੇ ਭੇਜ ਦੋ। ਹੁਣ 14 ਟੀਮਾਂ ਬਣਾਈਆਂ ਰਾਜਜੀਤ ਨੂੰ ਲੱਭਣ ਲਈ। 6 ਸੂਬਿਆਂ 'ਚ ਤਲਾਸ਼ ਕੀਤੀ ਜਾ ਰਹੀ ਹੈ, ਛਾਪੇ ਮਾਰੀ ਜਾ ਰਹੀ ਹੈ। ਉਹਦੇ ਰਿਸ਼ਤੇਦਾਰਾਂ ਦੇ, ਉਹਦੇ ਘਰਾਂ ਦੇ, ਉਹਦੇ ਪਰਿਵਾਰਾਂ ਦੇ, ਉਹਦੇ ਟਿਕਾਣਿਆਂ ਤੇ, ਉਹਦੀ ਜਾਣਕਾਰਾਂ ਦੇ ਟਿਕਾਣਿਆਂ ਤੇ। ਕਹਿੰਦੇ ਜੀ ਉਹਨੇ ਜੀ ਹਫ਼ਤਾ ਪਹਿਲਾਂ ਹੀ ਆਪਣਾ ਪੁਰਾਣਾ ਫੋਨ ਤਾਂ ਬੰਦ ਕਰ ਲਿਆ ਸੀ, ਦੂਏ ਫੋਨ ਚੱਲਦੇ ਸੀ, ਹੁਣ ਉਹ ਵੀ ਨਹੀਂ ਮਿਲ ਰਹੇ ਜੀ, ਹੈ ਨਾ। LOC ਜਾਰੀ ਹੋ ਗਈ ਜੀ ਕਿ ਹਾਂ ਕਿਤੇ ਵਿਦੇਸ਼ ਨਾ ਭੱਜ ਜਾਵੇ ਜੀ, ਉਹਦੇ ਲਈ ਵੀ ਭਾਲ ਕੀਤੀ ਜਾ ਰਹੀ ਹੈ ਜੀ। ਉਹ ਲੁਕਿਆ ਹੋ ਸਕਦਾ ਜੀ, ਪਹਿਲਾਂ ਰੌਲਾ ਪੈ ਗਿਆ ਜੀ ਵਿਜੀਲੈਂਸ ਕੋਲ ਸਰੈਂਡਰ ਕਰ ਸਕਦਾ ਜੀ, ਪਰ ਉਹ ਝੂਠੀ ਨਿਕਲੀ ਜੀ ਗੱਲ, ਕੋਈ ਸਰੈਂਡਰ ਨਹੀਂ ਜੀ। ਉਹ ਰੂਪੋਸ਼ ਹੋ ਗਿਆ ਜੀ, ਹੈ ਨਾ, ਉਹ ਗੁਪਤ ਟਿਕਾਣੇ ਤੇ ਚਲਾ ਗਿਆ ਜੀ, ਉਹ ਥਾਂ ਬਦਲ ਰਿਹਾ ਜੀ, ਉਹ ਕਿਸੇ ਬਾਹਰਲੇ ਸੂਬੇ 'ਚ ਬੈਠਾ ਜੀ, ਉਹ ਵਿਦੇਸ਼ ਭੱਜ ਸਕਦਾ ਜੀ। ਸੋ ਆਹ ਸਾਰਾ ਕੁਛ ਹੁਣ 6 ਸੂਬਿਆਂ 'ਚ 14 ਟੀਮਾਂ ਬਕਾਇਦਾ ਤੌਰ ਤੇ ਰਾਜਜੀਤ ਨੂੰ ਲੱਭ ਰਹੀਆਂ, ਤੇ ਪੁਲਿਸ ਦਾ ਅਧਿਕਾਰੀ ਹੈ, ਪੁਲਿਸ ਦੇ ਸਾਰੇ ਆਪਰੇਸ਼ਨਾਂ ਤੋਂ ਜਾਣੂ ਹੈ, ਪੁਲਿਸ ਦੇ ਢੰਗ ਤਰੀਕਿਆਂ ਤੋਂ ਵਾਕਫ ਹੈ, ਪੁਲਿਸ ਕਿਵੇਂ ਐਕਸ਼ਨ ਕਰਦੀ ਹੈ, ਕਿਵੇਂ ਕਾਰਵਾਈ ਕਰਦੀ ਹੈ, ਕਿਵੇਂ ਨਾਕੇ ਲਾ ਲੈਂਦੀ ਹੈ, ਕਿਵੇਂ ਰੋਕ ਕਰਦੀ ਹੈ, ਕਿਵੇਂ ਆਮ ਜਨਤਾ ਨੂੰ ਚੈੱਕ ਕਰ ਲੈਂਦੀ ਹੈ, ਜਿਹਨੂੰ ਫੜਨਾ ਉਹ ਲੱਭਿਆ ਨਹੀਂ ਜਾਂਦਾ। ਸੋ ਇਸ ਲਈ ਇਹ ਸਵਾਲ ਸਾਰਾ ਕੁਝ ਉਹ ਵਾਕਫ ਹੈ, ਤੇ ਇਹਨਾਂ ਸਾਰੇ ਜਵਾਬਾਂ ਦੇ ਵਿੱਚੋਂ ਹੁਣ ਕੀ ਉਹ ਆਪਣੇ ਆਪ ਸਰੈਂਡਰ ਕਰੇਗਾ, ਕੀ ਉਹ ਬਾਹਰ ਨਿਕਲ ਗਿਆ, ਕੀ ਉਹ ਵਿਦੇਸ਼ ਚਲਾ ਗਿਆ, ਕੀ ਉਹ ਕਿਤੇ ਲੁੱਕ ਕੇ ਬੈਠਾ ਹੈ, ਕਿਸੇ ਰਿਸ਼ਤੇਦਾਰ ਕੋਲ ਹੈ। ਛਾਪੇਮਾਰੀ ਜਿਹੜੀ ਹੋ ਰਹੀ ਹੈ, ਮੋਹਾਲੀ ਕਰ ਲਈ, ਜਲੰਧਰ ਕਰ ਲਈ, ਲੁਧਿਆਣੇ ਕਰ ਲਈ, ਕਈ ਜਗ੍ਹਾ ਕਰ ਲਈ, ਉਹਦੇ ਟਿਕਾਣਿਆਂ ਦੀ ਪਮੈਸ਼ ਕੀਤੀ ਜਾ ਰਹੀ ਹੈ, ਉਹਦੀਆਂ ਜਾਇਦਾਦਾਂ ਦਾ ਨਾਪ ਤੋਲ ਕੀਤਾ ਜਾ ਰਿਹਾ ਹੈ, ਉਹ ਅੰਕੜੇ ਵੱਖਰੇ ਇਕੱਠੇ ਕੀਤੇ ਜਾਣ, ਉਹਦੇ ਲਈ ਵੱਖਰੀਆਂ 3 ਟੀਮਾਂ ਬਣਾਈਆਂ ਨੇ, ਇਨਕਮ ਟੈਕਸ ਵਿਭਾਗ ਨਾਲ ਮਿਲ ਕੇ ਚੌਥੇ ਉਹ ਵੱਖਰੇ ਲੱਗੇ ਨੇ। 14 ਟੀਮਾਂ ਹੁਣ ਸਿਰਫ ਰਾਜਜੀਤ ਨੂੰ ਲੱਭਣ ਲਈ ਲੱਗੀਆਂ ਨੇ। ਸੋ ਕਿਤੇ ਐ ਨਾ ਹੋਵੇ ਕਿ ਸਾਰੀ ਪੁਲਿਸ, ਪਹਿਲਾਂ ਪੁਲਿਸ ਕਹਿੰਦੇ ਜੀ ਅੰਮ੍ਰਿਤਪਾਲ ਨੂੰ ਲੱਭਣ ਭੇਜੀ ਆ, ਹੁਣ ਆ ਪੁਲਿਸ ਅਸੀਂ ਰਾਜਜੀਤ ਨੂੰ, ਕਿਤੇ ਪੰਜਾਬ ਨਾ ਖਾਲੀ ਕਰ ਲਿਓ ਫਿਰ ਬਾਅਦ ਚੋਂ। ਫਿਰ ਤਾਂ ਹੀ ਫਿਰ ਕੋਈ ਕਹਿੰਦੇ ਕੇਂਦਰੀ ਏਜੰਸੀਆਂ ਬੁਲਾਈਆਂ ਜੀ। ਇਸ ਤਰ੍ਹਾਂ ਇੱਥੇ ਨਾਕਿਆਂ ਦੇ ਕੇਂਦਰੀ ਵਾਲੇ ਖੜਾਏ ਨੇ ਜੀ, ਤੇ ਨਾ ਉਹਨਾਂ ਨੂੰ ਸਾਡੀ ਬੋਲੀ ਸਮਝ ਆਵੇ, ਨਾ ਸਾਡਾ ਮਕਸਦ ਸਮਝ ਆਵੇ, ਨਾ ਸਾਡੀ ਭਾਸ਼ਾ ਸਮਝ ਆਵੇ। ਬੰਦਾ ਜਾ ਕਿਤੇ ਧਾਰਮਿਕ ਸਥਾਨ ਤੇ ਰਿਹਾ ਹੁੰਦਾ, ਜਾ ਕਿਤੇ ਭੋਗ ਤੇ ਰਿਹਾ ਹੁੰਦਾ, ਤੇ ਉਹ ਚੈੱਕ ਐਂ ਕਰ ਰਹੇ ਹੁੰਦੇ ਨੇ ਕਿ ਜਿਵੇਂ ਬੰਦਾ ਹਮਲਾ ਕਰਨ ਚੱਲਿਆ। ਸੋ ਇਸ ਲਈ ਇਹ ਨਵਾਂ ਸਵਾਲ, ਤੇ ਖਜ਼ਾਨੇ ਤੇ ਬੋਝ ਜਿਹੜਾ ਪੈ ਰਿਹਾ ਉਹ ਵੱਖਰਾ ਪੈ ਰਿਹਾ, ਜਿਹੜਾ ਸਾਡੀ ਆਰਥਿਕ ਨੁਕਸਾਨ ਹੋ ਰਿਹਾ ਉਹ ਵੱਖਰਾ ਹੋ ਰਿਹਾ। ਸੋ ਇਸ ਲਈ ਇਹ ਸਾਰੇ ਪਹਿਲੂ ਖੜੇ ਨੇ। ਹੁਣ ਰਾਜਜੀਤ ਦੇ ਮਾਮਲੇ ਦੇ ਵਿੱਚ ਬੇਸ਼ੱਕ ਪੁਲਿਸ ਦੀ ਇਹ ਪਹਿਲ ਕਦਮੀ ਨਸ਼ੇ ਦੇ ਖਿਲਾਫ ਪੁੱਟੀ ਗਈ ਕਵਾਇਦ ਵਜੋਂ ਵੇਖੀ ਜਾ ਰਹੀ ਹੈ। ਸਰਕਾਰ ਇਹ ਦਿਖਾਉਣ ਦੀ ਕੋਸ਼ਿਸ਼ ਕਰ ਰਹੀ ਕਿ ਅਸੀਂ ਨਸ਼ੇ ਦੇ ਮਾਮਲੇ 'ਚ ਸਖਤ ਹਾਂ, ਪਰ ਆਪਾਂ ਪਹਿਲੇ ਦਿਨ ਵੀ ਇਹ ਸਵਾਲ ਕਰ ਰਹੇ ਸੀ, ਅੱਜ ਵੀ ਸਵਾਲ ਕਰ ਰਹੇ ਹਾਂ ਕਿ ਕੀ ਇੱਕ ਰਾਜਜੀਤ ਸਾਰੇ ਪੰਜਾਬ ਦੇ ਚਿੱਟੇ ਲਈ ਜ਼ਿੰਮੇਵਾਰ ਆ, ਪੰਜਾਬ 'ਚ ਨਸ਼ੇ ਲਈ ਜ਼ਿੰਮੇਵਾਰ ਆ, ਪੰਜਾਬ 'ਚ ਨਸ਼ੇ ਦੀ ਸਮਗਲਿੰਗ ਲਈ ਜ਼ਿੰਮੇਵਾਰ ਆ, ਜਾਂ ਇਹੋ ਜਿਹੀਆਂ ਕਿੰਨੀਆਂ ਕੜੀਆਂ ਹੋਣਗੀਆਂ, ਤੇ ਉਹਨਾਂ ਕੜੀਆਂ ਦੇ ਉੱਤੇ ਇੱਕ ਪੱਕਾ ਕੁੰਡਾ ਹੋਊਗਾ, ਉਹ ਕੁੰਡੇ ਤੱਕ ਹੱਥ ਕਦੋਂ ਪਾਉਣਾ ਜੀ, ਉਸ ਤੱਕ ਕਦੋਂ ਆਉਣਾ, ਇਹ ਸਵਾਲ ਜਿਉਂਦਾ ਕਿਉਂ ਖੜਾ। ਬਿਲਕੁਲ, ਜਿੱਦਾਂ ਤੁਸੀਂ ਜ਼ਿਕਰ ਕੀਤਾ ਦੀਪਕ ਜੀ, ਜਦੋਂ ਪੁਲਿਸ ਵਾਲਿਆਂ ਨੂੰ ਪਤਾ ਆ ਵੀ ਕੀ ਕਾਰਵਾਈ ਆ, ਤੇ ਜਦੋਂ ਇਹਨਾਂ ਨੂੰ ਪਤਾ ਸੀ ਰਿਪੋਰਟ 'ਚ ਇਹਦਾ ਨਾਂ ਆ, ਤੇ ਫਿਰ ਰੌਲਾ ਪਹਿਲਾਂ ਕਿਉਂ ਪਾਇਆ, ਇਹਨੂੰ ਫੜ ਹੀ ਪਹਿਲਾਂ ਲੈਂਦੇ? ਆਹੀ ਤਾਂ ਸਵਾਲ ਹੈ, ਆਹੀ ਤਾਂ ਸਵਾਲ ਹੈ। ਜੇ ਇਹਨਾਂ ਨੂੰ ਇਹ ਪਤਾ ਲੱਗ ਗਿਆ ਕਿ ਫੋਨ ਉਹਨੇ ਇੰਨੇ ਦਿਨ ਪਹਿਲਾਂ ਬੰਦ ਕਰ ਲਿਆ ਸੀ, ਹਨਾ, ਲਿਫਾਫਾ ਖੁੱਲ ਗਿਆ ਸੀ ਜੀ, ਜੇ ਮੁੱਖ ਮੰਤਰੀ ਸਾਹਿਬ ਨੇ ਕਾਰਵਾਈ ਕਰਾਉਣੀ ਸੀ ਜੀ, ਫਿਰ ਡਰਾਮਾ ਕਿਉਂ? ਕਿੰਨੇ ਹੀ ਸਵਾਲ ਖੜੇ ਹੁੰਦੇ ਜੀ।